ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 19 ਜਨਵਰੀ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਯਾਤੀ, ਸੁਨਹਿਰੀ ਮਤਨ, ਅਮਾਲ। ਜਦ ਕਿ ਰੱਬ ਮੁਰਦਿਆਂ ਨੂੰ ਜਵਾਉਂਦਾ ਏ ਤੇ ਇਹ ਗੱਲ ਤੁਹਾਡੇ ਨੇੜੇ ਗੈਰ ਮੁਅਤਬਰ ਕਿਉਂ ਸਮਝੀ ਜਾਂਦੀ ਏ? ਜਵਾਬੀ ਪੜ੍ਹਾਈ। ਯੋਹੰਨਾ। ਇਸ ਲਈ ਯਿਸੂ ਨੇ ਉਹਨਾਂ ਨੂੰ ਆਖਿਆ, ਕਿਉਂ ਜਿਵੇਂ ਬਾਪ ਮੁਰਦਿਆਂ ਨੂੰ ਉਠਾਉਂਦਾ ਏ ਤੇ ਜਿਉਂਦਾ ਕਰਦਾ ਏ, ਉਸੇ ਤਰ੍ਹਾਂ ਪੁੱਤਰ ਵੀ ਜਿਨ੍ਹਾਂ ਨੂੰ ਚਾਹਵੇ ਜਿਉਂਦਾ ਕਰਦਾ ਏ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਮੇਰਾ ਕਲਾਮ ਸੁਣਦਾ ਏ ਤੇ ਮੇਰੇ ਘੱਲਣ ਵਾਲੇ ਦਾ ਯਕੀਨ ਕਰਦਾ ਏ, ਹਮੇਸ਼ਾ ਦੀ ਹਯਾਤੀ ਉਹਦੀ ਏ ਤੇ ਉਹਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਬਲਕਿ ਉਹ ਮੌਤ ਤੋਂ ਨਿਕਲ ਕੇ ਹਯਾਤੀ ਵਿੱਚ ਵੜ ਗਿਆ ਏ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਉਹ ਵੇਲਾ ਆਉਂਦਾ ਏ, ਬਲਕਿ ਹੁਣੇ ਹੀ ਏ, ਭਈ ਮੁਰਦੇ ਰੱਬ ਦੇ ਪੁੱਤਰ ਦੀ ਆਵਾਜ਼ ਸੁਣਨਗੇ ਤੇ ਜਿਹੜੇ ਸੁਣਨਗੇ ਉਹ ਜੀਣਗੇ। ਕਿਉਂ ਜਿਵੇਂ ਪਿਓ ਆਪਣੇ ਆਪ ਵਿੱਚ ਹਯਾਤੀ ਰੱਖਦਾ ਏ, ਉਸੇ ਤਰ੍ਹਾਂ ਉਹਨੇ ਪੁੱਤਰ ਨੂੰ ਵੀ ਇਹ ਬਖਸ਼ਿਆ ਭਈ ਆਪਣੇ ਆਪ ਵਿੱਚ ਹਯਾਤੀ ਰੱਖੇ, ਬਲਕਿ ਉਹਨੂੰ ਅਦਾਲਤ ਕਰਨ ਦਾ ਵੀ ਇਖਤਿਆਰ ਦਿੱਤਾ, ਇਸ ਲਈ ਭਈ ਉਹ ਆਦਮਜ਼ਾਦ ਏ। ਇਹਦੇ ਤੋਂ ਹੈਰਾਨ ਨਾ ਹੋਵੋ ਭਈ ਉਹ ਵੇਲਾ ਆਉਂਦਾ ਏ ਕਿ ਜਿੰਨੇ ਕਬਰਾਂ ਵਿੱਚ ਨੇ ਉਹਦੀ ਆਵਾਜ਼ ਸੁਣ ਕੇ ਨਿਕਲਣਗੇ। ਜਿਨ੍ਹਾਂ ਨੇ ਨੇਕੀ ਕੀਤੀ ਏ ਹਯਾਤੀ ਦੀ ਕਿਆਮਤ ਵਾਸਤੇ, ਤੇ ਜਿਨ੍ਹਾਂ ਨੇ ਬਦੀ ਕੀਤੀ ਏ ਸਜ਼ਾ ਦੀ ਕਿਆਮਤ ਵਾਸਤੇ। ਦਰਸੀ ਆਵਾਜ਼ ਬਾਈਬਲ ਵਿੱਚੋਂ ਪਦੈਸ਼। ਤੇ ਹਨੂਕ ਦੀ ਪੂਰੀ ਉਮਰ 365 ਵਰ੍ਹੇ ਹੋਈ, ਤੇ ਹਨੂਕ ਰੱਬ ਦੇ ਨਾਲ ਟੁਰਦਾ ਰਿਹਾ ਤੇ ਗਾਇਬ ਹੋ ਗਿਆ, ਕਿਉਂ ਜੇ ਰੱਬ ਨੇ ਉਹਨੂੰ ਚੁੱਕ ਲਿਆ। ਅਬਰਾਨੀਓ। ਈਮਾਨ ਨਾਲ ਹੀ ਹਨੂਕ ਚੁੱਕ ਲਿਆ ਗਿਆ ਤਾਂ ਜੋ ਮੌਤ ਨੂੰ ਨਾ ਵੇਖੇ, ਤੇ ਕਿਉਂ ਜੇ ਰੱਬ ਨੇ ਉਹਨੂੰ ਚੁੱਕ ਲਿਆ ਸੀ, ਇਸ ਲਈ ਉਹਦਾ ਪਤਾ ਨਾ ਮਿਲਿਆ, ਕਿਉਂ ਜੇ ਚੁੱਕੇ ਜਾਣ ਤੋਂ ਪਹਿਲਾਂ ਉਹਦੇ ਬਾਰੇ ਵਿੱਚ ਗਵਾਹੀ ਦਿੱਤੀ ਗਈ ਸੀ ਭਈ ਇਹ ਰੱਬ ਨੂੰ ਪਸੰਦ ਆਇਆ। ਮੱਤੀ। ਉਸ ਵੇਲੇ ਯਿਸੂ ਗਲੀਲ ਤੋਂ ਯਰਦਨ ਦੇ ਕੰਢੇ ਉੱਤੇ ਯੋਹੰਨਾ ਦੇ ਕੋਲ ਉਹਦੇ ਤੋਂ ਬਪਤਿਸਮਾ ਲੈਣ ਲਈ ਆਇਆ, ਪਰ ਯੋਹੰਨਾ ਇਹ ਆਖ ਕੇ ਉਹਨੂੰ ਮਨਾ ਕਰਨ ਲੱਗਿਆ ਭਈ ਮੈਨੂੰ ਆਪ ਤੇਰੇ ਤੋਂ ਬਪਤਿਸਮਾ ਲੈਣ ਦੀ ਲੋੜ ਏ ਤੇ ਤੂੰ ਮੇਰੇ ਕੋਲ ਆਇਆ ਏ। ਯਿਸੂ ਨੇ ਉਹਨੂੰ ਜਵਾਬ ਦਿੱਤਾ, ਹੁਣ ਤੂੰ ਹੋਣ ਹੀ ਦੇ, ਕਿਉਂ ਜੇ ਸਾਨੂੰ ਇੰਝ ਹੀ ਸਾਰੀ ਰਾਸਤਬਾਜ਼ੀ ਪੂਰੀ ਕਰਨਾ ਮੁਨਾਸਬ ਏ। ਇਹਦੇ ਉੱਤੇ ਉਹਨੇ ਹੋਣ ਦਿੱਤਾ, ਤੇ ਯਿਸੂ ਬਪਤਿਸਮਾ ਲੈ ਕੇ ਫਿਲਫੌਰ ਪਾਣੀ ਵਿੱਚੋਂ ਉੱਤੇ ਗਿਆ, ਤੇ ਵੇਖੋ ਉਹਦੇ ਲਈ ਅਸਮਾਨ ਖੁੱਲ੍ਹ ਗਿਆ, ਤੇ ਉਹਨੇ ਰੱਬ ਦੇ ਰੂਹ ਨੂੰ ਕਬੂਤਰ ਵਾਂਗਰ ਉਤਰਦਿਆਂ ਤੇ ਆਪਣੇ ਉੱਤੇ ਆਉਂਦਿਆਂ ਵੇਖਿਆ। ਤੇ ਵੇਖੋ ਅਸਮਾਨ ਤੋਂ ਇਹ ਆਵਾਜ਼ ਆਈ ਭਈ ਇਹ ਮੇਰਾ ਸੋਹਣਾ ਪੁੱਤਰ ਏ ਜਿਹਦੇ ਤੋਂ ਮੈਂ ਖੁਸ਼ ਵਾਂ। ਯੋਹੰਨਾ। ਮਰੀਅਮ ਤੇ ਉਹਦੀ ਭੈਣ ਮਾਰਥਾ ਦੇ ਪਿੰਡ ਬੈਤਆਨੀਆ ਦਾ ਲਾਜ਼ਰ ਨਾਂ ਦਾ ਇੱਕ ਬੰਦਾ ਬਿਮਾਰ ਸੀ। ਇਹ ਉਹੀ ਮਰੀਅਮ ਸੀ ਜਿਹਨੇ ਖੁਦਾਵੰਦ ਉੱਤੇ ਅਤਰ ਪਾ ਕੇ ਆਪਣੇ ਵਾਲਾਂ ਨਾਲ ਉਹਦੇ ਪੈਰ ਪੂੰਝੇ ਸੀ। ਇਹਦਾ ਭਰਾ ਲਾਜ਼ਰ ਹੀ ਬਿਮਾਰ ਸੀ। ਇਸ ਲਈ ਉਹਦੀਆਂ ਭੈਣਾਂ ਨੇ ਉਹਨੂੰ ਸੁਨੇਹਾ ਘੱਲਿਆ ਭਈ ਐ ਖੁਦਾਵੰਦ ਵੇਖ, ਜਿਹਨੂੰ ਤੂੰ ਬਹੁਤ ਪਿਆਰ ਕਰਦਾ ਏ ਉਹ ਬਿਮਾਰ ਏ। ਯਿਸੂ ਨੇ ਸੁਣ ਕੇ ਆਖਿਆ ਭਈ ਇਹ ਮੌਤ ਵਾਲੀ ਬਿਮਾਰੀ ਨਹੀਂ, ਬਲਕਿ ਰੱਬ ਦੇ ਜਲਾਲ ਲਈ ਏ, ਤਾਂ ਜੋ ਉਹਦੇ ਰਾਹੀਂ ਰੱਬ ਦੇ ਪੁੱਤਰ ਦਾ ਜਲਾਲ ਜ਼ਾਹਰ ਹੋਵੇ। ਤੇ ਯਿਸੂ ਮਾਰਥਾ ਤੇ ਉਹਦੀ ਭੈਣ ਤੇ ਲਾਜ਼ਰ ਨਾਲ ਪਿਆਰ ਕਰਦਾ ਸੀ, ਤੇ ਜਦ ਉਹਨੇ ਸੁਣਿਆ ਭਈ ਉਹ ਬਿਮਾਰ ਏ ਤੇ ਜਿੱਥੇ ਹੈ ਸੀ ਉੱਥੇ ਹੀ 2 ਦਿਨ ਹੋਰ ਰਿਹਾ। ਫਿਰ ਉਹਦੇ ਬਾਅਦ ਚੇਲਿਆਂ ਨੂੰ ਆਖਿਆ, ਆਓ ਅਸੀਂ ਫਿਰ ਯਹੂਦੀਆਂ ਨੂੰ ਚਲੀਏ। ਚੇਲਿਆਂ ਨੇ ਉਹਨੂੰ ਆਖਿਆ, ਐ ਰੱਬੀ, ਹਲੇ ਤੇ ਯਹੂਦੀ ਤੈਨੂੰ ਸੰਸਾਰ ਕਰਨਾ ਚਾਹੁੰਦੇ ਸੀ ਤੇ ਤੂੰ ਫਿਰ ਉੱਥੇ ਜਾ ਰਿਹਾ ਹੈ। ਯਿਸੂ ਨੇ ਜਵਾਬ ਵਿੱਚ ਆਖਿਆ ਭਈ ਦਿਨ ਦੇ 12 ਘੰਟੇ ਨਹੀਂ ਹੁੰਦੇ। ਜੇ ਕੋਈ ਦਿਨ ਦੇ ਵੇਲੇ ਟੁਰੇ ਤੇ ਠੋਕਰ ਨਹੀਂ ਖਾਂਦਾ, ਕਿਉਂ ਜੇ ਉਹ ਜੱਗ ਦੀ ਲੋ ਵੇਖਦਾ ਏ, ਪਰ ਜੇ ਕੋਈ ਰਾਤ ਨੂੰ ਟੁਰੇ ਤੇ ਠੋਕਰ ਖਾਂਦਾ ਏ, ਕਿਉਂ ਜੇ ਉਹਦੇ ਵਿੱਚ ਲੋ ਨਹੀਂ। ਸਾਡਾ ਯਾਰ ਲਾਜ਼ਰ ਸੌਂ ਗਿਆ ਏ, ਮੈਂ ਉਹਨੂੰ ਜਗਾਉਣ ਜਾਣਾ ਵਾਂ, ਤੇ ਮੈਂ ਤੁਹਾਡੇ ਪਾਰੋਂ ਖੁਸ਼ ਵਾਂ
ਭਈ ਉੱਥੇ ਨਹੀਂ ਸੀ, ਤਾਂ ਜੋ ਤੁਸੀਂ ਈਮਾਨ ਲਿਆਓ, ਪਰ ਆਓ ਅਸੀਂ ਉਹਦੇ ਕੋਲ ਜਾਈਏ। ਇਸ ਲਈ ਯਿਸੂ ਨੂੰ ਆ ਕੇ ਪਤਾ ਚੱਲਿਆ ਭਈ ਉਹਨੂੰ ਕਬਰ ਵਿੱਚ ਰੱਖਿਆਂ 4 ਦਿਨ ਹੋ ਗਏ। ਇਸ ਲਈ ਮਾਰਥਾ ਯਿਸੂ ਦੇ ਆਉਣ ਦੀ ਖਬਰ ਸੁਣ ਕੇ ਉਹਨੂੰ ਮਿਲਣ ਨੂੰ ਗਈ, ਪਰ ਮਰੀਅਮ ਘਰ ਵਿੱਚ ਹੀ ਬੈਠੀ ਰਹੀ। ਮਾਰਥਾ ਨੇ ਯਿਸੂ ਨੂੰ ਆਖਿਆ, ਐ ਖੁਦਾਵੰਦ, ਜੇ ਤੂੰ ਇੱਥੇ ਹੁੰਦਾ ਤੇ ਮੇਰਾ ਭਰਾ ਨਾ ਮਰਦਾ। ਤੇ ਹੁਣ ਵੀ ਮੈਂ ਜਾਣਦੀ ਹਾਂ ਭਈ ਜੋ ਕੁਝ ਤੂੰ ਰੱਬ ਤੋਂ ਮੰਗੇਗਾ ਉਹ ਤੈਨੂੰ ਦੇਵੇਗਾ। ਯਿਸੂ ਨੇ ਉਹਨੂੰ ਆਖਿਆ, ਤੇਰਾ ਭਰਾ ਜੀ ਉੱਠੇਗਾ। ਮਾਰਥਾ ਨੇ ਉਹਨੂੰ ਆਖਿਆ, ਮੈਂ ਜਾਣਦੀ ਹਾਂ ਭਈ ਕਿਆਮਤ ਦੇ ਦਿਨ ਵਿੱਚ ਅਖੀਰੀ ਦਿਨ ਉਹ ਜੀ ਉੱਠੇਗਾ। ਯਿਸੂ ਨੇ ਉਹਨੂੰ ਆਖਿਆ, ਕਿਆਮਤ ਤੇ ਹਯਾਤੀ ਮੈਂ ਵਾਂ। ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਏ ਉਹ ਭਾਵੇਂ ਮਰ ਵੀ ਜਾਵੇ ਫਿਰ ਵੀ ਜਿਉਂਦਾ ਰਹਿੰਦਾ ਏ, ਤੇ ਜਿਹੜਾ ਜਿਉਂਦਾ ਏ ਤੇ ਮੇਰੇ ਉੱਤੇ ਈਮਾਨ ਲਿਆਉਂਦਾ ਏ ਉਹ ਹਮੇਸ਼ਾ ਤੀਕਰ ਕਦੀ ਨਾ ਮਰੇਗਾ। ਕੀ ਤੂੰ ਇਹਦੇ ਉੱਤੇ ਈਮਾਨ ਰੱਖਦੀ ਏ? ਉਹਨੇ ਉਹਨੂੰ ਆਖਿਆ, ਹਾਂ ਐ ਖੁਦਾਵੰਦ, ਮੈਂ ਈਮਾਨ ਲੈ ਆਈ ਹਾਂ ਭਈ ਰੱਬ ਦਾ ਪੁੱਤਰ ਮਸੀਹ ਜਿਹੜਾ ਜੱਗ ਵਿੱਚ ਆਉਣ ਵਾਲਾ ਸੀ ਤੂੰ ਹੀ ਏ। ਜਦੋਂ ਮਰੀਅਮ ਉੱਥੇ ਅਪੜੀ ਜਿੱਥੇ ਯਿਸੂ ਸੀ ਤੇ ਉਹਨੂੰ ਵੇਖਿਆ ਤੇ ਉਹਦੇ ਪੈਰਾਂ ਵਿੱਚ ਡਿੱਗ ਕੇ ਉਹਨੂੰ ਆਖਿਆ, ਐ ਖੁਦਾਵੰਦ, ਜੇ ਤੂੰ ਇੱਥੇ ਹੁੰਦਾ ਤੇ ਮੇਰਾ ਭਰਾ ਨਾ ਮਰਦਾ। ਜਦੋਂ ਯਿਸੂ ਨੇ ਉਹਨੂੰ ਤੇ ਉਹਨਾਂ ਯਹੂਦੀਆਂ ਨੂੰ ਜਿਹੜੇ ਉਹਦੇ ਨਾਲ ਆਏ ਸੀ ਰੋਂਦਿਆਂ ਵੇਖਿਆ ਤੇ ਦਿਲ ਵਿੱਚ ਬਹੁਤ ਦੁਖੀ ਹੋਇਆ। ਤੁਸੀਂ ਉਹਨੂੰ ਕਿੱਥੇ ਰੱਖਿਆ ਏ? ਉਹਨਾਂ ਨੇ ਆਖਿਆ, ਐ ਖੁਦਾਵੰਦ, ਚੱਲ ਕੇ ਵੇਖ ਲੈ। ਯਿਸੂ ਦੇ ਅਥਰੂ ਵਗਣ ਲੱਗ ਪਏ। ਇਸ ਲਈ ਯਹੂਦੀਆਂ ਨੇ ਆਖਿਆ, ਵੇਖੋ ਉਹ ਉਹਦਾ ਕਿੰਨਾ ਹੇਜਲਾ ਸੀ। ਯਿਸੂ ਫਿਰ ਆਪਣੇ ਦਿਲ ਵਿੱਚ ਦੁਖੀ ਹੋ ਕੇ ਕਬਰ ਦੇ ਕੋਲ ਆਇਆ। ਉਹ ਇੱਕ ਗਾਰ ਸੀ ਤੇ ਉਹਦੇ ਉੱਤੇ ਪੱਥਰ ਧਰਿਆ ਸੀ। ਯਿਸੂ ਨੇ ਆਖਿਆ, ਪੱਥਰ ਹਟਾਓ। ਉਸ ਮਰੇ ਹੋਏ ਬੰਦੇ ਦੀ ਭੈਣ ਮਾਰਥਾ ਨੇ ਉਹਨੂੰ ਆਖਿਆ, ਐ ਖੁਦਾਵੰਦ, ਉਹਦੇ ਵਿੱਚੋਂ ਤੇ ਹੁਣ ਬੋ ਆਉਂਦੀ ਏ, ਕਿਉਂ ਜੇ ਉਹਨੂੰ 4 ਦਿਨ ਹੋ ਗਏ ਨੇ। ਯਿਸੂ ਨੇ ਉਹਨੂੰ ਆਖਿਆ, ਮੈਂ ਤੈਨੂੰ ਆਖਿਆ ਸੀ ਨਾ ਭਈ ਜੇ ਤੂੰ ਈਮਾਨ ਲਿਆਵੇਂਗੀ ਤੇ ਰੱਬ ਦਾ ਜਲਾਲ ਵੇਖੇਂਗੀ। ਇਸ ਲਈ ਉਹਨਾਂ ਨੇ ਉਸ ਪੱਥਰ ਨੂੰ ਹਟਾ ਦਿੱਤਾ। ਫਿਰ ਯਿਸੂ ਨੇ ਅੱਖੀਆਂ ਚੁੱਕ ਕੇ ਆਖਿਆ, ਐ ਬਾਪ, ਮੈਂ ਤੇਰਾ ਸ਼ੁਕਰ ਕਰਦਾ ਵਾਂ ਭਈ ਤੂੰ ਮੇਰੀ ਸੁਣ ਲਈ, ਤੇ ਮੈਨੂੰ ਤੇ ਪਤਾ ਸੀ ਭਈ ਤੂੰ ਮੇਰੀ ਹਮੇਸ਼ਾ ਸੁਣਦਾ ਏ। ਪਰ ਉਹਨਾਂ ਲੋਕਾਂ ਦੇ ਪਾਰੋਂ ਜਿਹੜੇ ਆਲ ਦੁਆਲ ਖੜੇ ਨੇ ਮੈਂ ਆਖਿਆ, ਤਾਂ ਜੋ ਉਹ ਈਮਾਨ ਲਿਆਉਣ ਭਈ ਤੂੰ ਹੀ ਮੈਨੂੰ ਘੱਲਿਆ ਏ। ਤੇ ਇਹ ਆਖ ਕੇ ਉਹਨੇ ਉੱਚੀ ਆਵਾਜ਼ ਨਾਲ ਆਖਿਆ, ਭਈ ਐ ਲਾਜ਼ਰ, ਨਿਕਲ ਆ। ਜਿਹੜਾ ਮਰ ਗਿਆ ਸੀ ਕਫਨ ਨਾਲ ਹੱਥ ਪੈਰ ਬੰਨੇ ਹੋਏ ਨਿਕਲ ਆਇਆ ਤੇ ਉਹਦਾ ਮੁਖੜਾ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਉਹਨਾਂ ਨੂੰ ਆਖਿਆ, ਇਹਨੂੰ ਖੋਲ ਕੇ ਜਾਣ ਦਿਓ। ਯੂਹੰਨਾ। ਯਿਸੂ ਨੇ ਇਹ ਗੱਲਾਂ ਆਖੀਆਂ ਤੇ ਆਪਣੀਆਂ ਅੱਖੀਆਂ ਅਸਮਾਨ ਵੱਲ ਚੁੱਕ ਕੇ ਆਖਿਆ, ਐ ਬਾਪ, ਉਹ ਵੇਲਾ ਆ ਗਿਆ ਏ। ਆਪਣੇ ਪੁੱਤਰ ਦਾ ਜਲਾਲ ਜ਼ਾਹਰ ਕਰ, ਤਾਂ ਜੋ ਪੁੱਤਰ ਤੇਰਾ ਜਲਾਲ ਜ਼ਾਹਰ ਕਰੇ। ਇਸ ਲਈ ਤੂੰ ਉਹਨੂੰ ਹਰ ਬੰਦੇ ਉੱਤੇ ਇਖਤਿਆਰ ਦਿੱਤਾ ਏ, ਤਾਂ ਜੋ ਜਿਨ੍ਹਾਂ ਨੂੰ ਤੂੰ ਉਹਨੂੰ ਦਿੱਤਾ ਏ ਉਹਨਾਂ ਸਾਰਿਆਂ ਨੂੰ ਹਮੇਸ਼ਾ ਦੀ ਹਯਾਤੀ ਦੇਵੇ। ਤੇ ਹਮੇਸ਼ਾ ਦੀ ਹਯਾਤੀ ਇਹ ਹੈ ਭਈ ਉਹ ਤੈਨੂੰ ਖੁਦਾਏ ਵਾਹਦ ਤੇ ਬਰਹਕ ਨੂੰ ਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਏ ਜਾਣਨ। ਯੂਹੰਨਾ। ਤੇ ਉਹ ਗਵਾਹੀ ਇਹ ਹੈ ਭਈ ਰੱਬ ਨੇ ਸਾਨੂੰ ਹਮੇਸ਼ਾ ਦੀ ਹਯਾਤੀ ਬਖਸ਼ੀ ਤੇ ਇਹ ਹਯਾਤੀ ਉਹਦੇ ਪੁੱਤਰ ਵਿੱਚ ਏ। ਮੈਂ ਤੁਹਾਨੂੰ ਜਿਹੜੇ ਰੱਬ ਦੇ ਪੁੱਤਰ ਉੱਤੇ ਈਮਾਨ ਲਿਆਇਓ ਇਹ ਗੱਲਾਂ ਇਸ ਲਈ ਲਿਖੀਆਂ ਭਈ ਤੁਹਾਨੂੰ ਪਤਾ ਹੋਵੇ ਭਈ ਹਮੇਸ਼ਾ ਦੀ ਹਯਾਤੀ ਰੱਖ ਦਿਓ। ਤੇ ਅਸੀਂ ਇਹ ਵੀ ਜਾਣਦੇ ਹਾਂ ਭਈ ਰੱਬ ਦਾ ਪੁੱਤਰ ਆ ਗਿਆ ਏ ਤੇ ਉਹਨੇ ਸਾਨੂੰ ਇਹ ਸਮਝ ਬਖਸ਼ੀ ਏ ਤਾਂ ਜੋ ਉਹਨੂੰ ਜਿਹੜਾ ਅਸਲੀ ਏ ਜਾਣੀਏ ਤੇ ਅਸੀਂ ਉਹਨੂੰ ਜਿਹੜਾ ਅਸਲੀ ਏ ਯਾਨੀ ਉਹਦੇ ਪੁੱਤਰ ਯਿਸੂ ਮਸੀਹ ਵਿੱਚ ਹਾਂ। ਅਸਲੀ ਰੱਬ ਤੇ ਹਮੇਸ਼ਾ ਦੀ ਹਯਾਤੀ ਹੈ ਹੀ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਪਿਓ, ਅਬਦੀ ਹਯਾਤੀ, ਕੱਲਾ ਸਿਆਣ, ਇਲਾਹੀ ਅਸੂਲ, ਆਮ ਤੌਰ ਤੇ ਰੱਬ ਅਖਵਾਨ ਵਾਲਾ। ਸਹੀਫੇ ਦਲੀਲ ਦਿੰਦੇ ਨੇ ਭਈ ਰੱਬ ਕਾਦਰ ਮੁਤਲਕ ਏ। ਇਹਦੇ ਤੋਂ ਇਹ ਗੱਲ ਵਾਜ਼ਿਆ ਹੁੰਦੀ ਏ ਭਈ ਇਲਾਹੀ ਸਿਆਣ ਤੇ ਉਹਦੇ ਖਿਆਲਾਂ ਦੇ ਇਲਾਵਾ ਕੋਈ ਸ਼ੈ ਨਾ ਅਸਲੀਅਤ ਦੀ ਮਲਕੀਅਤ ਰੱਖਦੀ ਏ ਨਾ ਵਜੂਦੀਅਤ ਦੀ। ਸਹੀਫੇ ਇਹ ਵੀ ਬਿਆਨ ਕਰਦੇ ਨੇ ਭਈ ਰੱਬ ਰੂਹ ਏ। ਇਸ ਲਈ ਰੂਹ ਵਿੱਚ ਸਭ ਕੁਝ ਹਮਾਂਗੀ ਏ ਤੇ ਕੋਈ ਮੁਖਾਲਫਤ ਨਹੀਂ ਹੋ ਸਕਦੀ।
ਸਭ ਕੁਝ ਹਯਾਤੀ ਏ ਤੇ ਮੌਤ ਬਿਲਕੁਲ ਨਹੀਂ ਏ। ਰੱਬ ਦੇ ਸੰਸਾਰ ਵਿੱਚ ਹਰ ਸ਼ੈ ਉਹਨੂੰ ਹੀ ਜ਼ਾਹਿਰ ਕਰਦੀ ਏ। ਜੇ ਹਨੂਕ ਦੀ ਸਮਝ ਨੂੰ ਉਹਦੀਆਂ ਮਾਦੀ ਹਿੱਸਾਂ ਤੋਂ ਪਹਿਲਾਂ ਸਬੂਤ ਤਿੱਕਰ ਮਹਿਦੂਦ ਕਰ ਦਿੱਤਾ ਜਾਂਦਾ ਤੇ ਉਹ ਕਦੀ ਰੱਬ ਦੇ ਨਾਲ ਨਾ ਟੁਰ ਸਕਦਾ, ਨਾ ਹੀ ਉਹਨੂੰ ਹਮੇਸ਼ਾ ਦੀ ਹਯਾਤੀ ਵੱਲ ਜਾਣ ਦੀ ਹਦਾਇਤ ਮਿਲਦੀ। ਨਾਮੁਮਕਿਨਾਤ ਕਦੀ ਵਾਕਿਆ ਨਹੀਂ ਹੁੰਦੇ। ਚੰਗਿਆਈ ਵੱਲ ਵਧਣ ਵਾਲਾ ਪੈਰ ਮਾਦੀਅਤ ਤੋਂ ਦੂਰ ਹੋਣਾ ਹੈ ਤੇ ਇਹ ਰੱਬ ਰੂਹ ਵੱਲ ਰੁਝਾਨ ਨੇ। ਮਾਦੀ ਨਜ਼ਰੀਏ ਜੁਜ਼ਵੀ ਤੌਰ ਤੇ ਲਾਫਾਨੀ ਤੇ ਹਮੇਸ਼ਾ ਦੀ ਚੰਗਿਆਈ ਵੱਲ ਇਸ ਤਵੱਜੋ ਨੂੰ ਫਾਨੀ, ਆਰਜ਼ੀ ਤੇ ਮੁਖਾਲਫਤ ਵੱਲ ਤਵੱਜੋ ਦੇ ਰਾਹੀਂ ਮਫਲੂਜ ਬਣਾਉਂਦੇ ਨੇ। ਰੂਹ ਦੀ ਤਜਦੀਦ ਦੇ ਪਾਰੋਂ ਬਾਈਬਲ ਬਦਨ ਦੀ ਤਬਦੀਲੀ ਦੀ ਤਾਲੀਮ ਦਿੰਦੀ ਏ। ਕਲਾਮ ਦੀ ਰੂਹਾਨੀ ਅਹਿਮੀਅਤ ਨੂੰ ਇੱਕ ਪਾਸੇ ਰੱਖ ਦਿਓ ਤੇ ਇਹ ਤਰਤੀਬ ਇਨਸਾਨਾਂ ਲਈ ਚੰਨ ਦੀਆਂ ਕਿਰਨਾਂ ਨਾਲ ਬਰਫ਼ ਦੇ ਦਰਿਆ ਦੇ ਪਿਘਲਣ ਤੋਂ ਬਹੁਤੀ ਕੁਝ ਨਹੀਂ ਹੋਵੇਗੀ। ਕਈ ਜ਼ਮਾਨਿਆਂ ਤੋਂ ਅਮਲ ਤੋਂ ਬਗੈਰ ਤਾਲੀਮ ਦੇਣਾ ਇੱਕ ਗਲਤੀ ਏ। ਲਖਾਰੀ ਨੇ ਨਾ ਉਮੀਦ ਉਜ਼ਵੀ ਬਿਮਾਰੀ ਨੂੰ ਸ਼ਿਫਾ ਦਿੱਤੀ ਤੇ ਬਸ ਰੱਬ ਨੂੰ ਹੀ ਹਯਾਤੀ ਮੰਨਣ ਦੇ ਰਾਹੀਂ ਮਰਨ ਵਾਲੇ ਨੂੰ ਜ਼ਿੰਦਾ ਕੀਤਾ। ਇਹ ਮੰਨਣਾ ਪਾਪ ਏ ਭਈ ਕੋਈ ਸ਼ੈ ਕਾਦਰ ਮੁਤਲਕ ਤੇ ਅਬਦੀ ਹਯਾਤੀ ਨੂੰ ਨੀਵਾਂ ਕਰ ਸਕਦੀ ਏ, ਤੇ ਇਹ ਸਮਝਦਿਆਂ ਹੋਏ ਭਈ ਮੌਤ ਨਹੀਂ ਏ ਤੇ ਇਹਦੇ ਨਾਲ ਨਾਲ ਰੂਹ ਦੇ ਫਜ਼ਲਾਂ ਨੂੰ ਸਮਝਣਾ ਹਯਾਤੀ ਵਿੱਚ ਲੋ ਲਿਆਉਂਦਾ ਏ। ਫਿਰ ਵੀ ਸਾਨੂੰ ਇਖਤਿਆਰ ਦੇ ਸਾਦਾ ਇਜ਼ਹਾਰ ਦੇ ਨਾਲ ਸ਼ੁਰੂਆਤ ਕਰਨੀ ਚਾਹੀਦੀ ਏ, ਤੇ ਜਿੰਨੀ ਛੇਤੀ ਅਸੀਂ ਇਹ ਸ਼ੁਰੂ ਕਰਾਂਗੇ ਓਨਾ ਹੀ ਚੰਗਾ ਏ। ਅਖੀਰੀ ਇਜ਼ਹਾਰ ਉਹਦੇ ਪੂਰਾ ਹੋਣ ਵਿੱਚ ਥੋੜਾ ਵੇਲਾ ਲੈਂਦਾ ਏ। ਟੁਰਦਿਆਂ ਹੋਏ ਸਾਨੂੰ ਅੱਖ ਤੋਂ ਹਦਾਇਤ ਮਿਲਦੀ ਏ। ਅਸੀਂ ਆਪਣੇ ਪੈਰਾਂ ਦੇ ਸਾਹਮਣੇ ਵੇਖਦੇ ਹਾਂ, ਤੇ ਜੇ ਅਸੀਂ ਸਿਆਣੇ ਹੋਈਏ ਤੇ ਅਸੀਂ ਰੂਹਾਨੀ ਤਰੱਕੀ ਦੀ ਰਾਹ ਵਿੱਚ ਇੱਕ ਪੈਰ ਅਗਾਂਹ ਨੂੰ ਵੇਖਦੇ ਹਾਂ। ਸਾਨੂੰ ਵਜੂਦੀਅਤ ਨੂੰ ਗੁਮਨਾਮ ਰੱਬ ਲਈ ਮਖਸੂਸ ਨਹੀਂ ਕਰਨਾ ਚਾਹੀਦਾ ਜਿਹਦੀ ਅਸੀਂ ਲਾ ਇਲਮੀ ਨਾਲ ਇਬਾਦਤ ਕਰਦੇ ਹਾਂ, ਬਲਕਿ ਹਮੇਸ਼ਾ ਦੇ ਮਾਮਾਰ ਅਬਦੀ ਪਿਓ ਤੇ ਉਸ ਹਯਾਤੀ ਲਈ ਜਿਹਨੂੰ ਫਾਨੀ ਫਹਿਮ ਵਿਗਾੜ ਨਹੀਂ ਸਕਦਾ, ਨਾ ਹੀ ਫਾਨੀ ਅਕੀਦਾ ਤਬਾਹ ਕਰ ਸਕਦਾ ਏ। ਇਨਸਾਨੀ ਗਲਤ ਫਹਿਮੀਆਂ ਦੀ ਤਲਾਫੀ ਕਰਨ ਲਈ ਤੇ ਉਸ ਹਯਾਤੀ ਦੇ ਨਾਲ ਉਹਨਾਂ ਦਾ ਮੁਕਾਬਲਾ ਕਰਨ ਲਈ ਜਿਹੜਾ ਰੂਹਾਨੀ ਏ ਨਾ ਕਿ ਮਾਦੀ, ਸਾਨੂੰ ਜ਼ਿਹਨੀ ਤਾਕਤ ਦੀ ਕਾਬਲੀਅਤ ਦੀ ਸਮਝ ਹੋਣੀ ਚਾਹੀਦੀ ਏ। ਜੇ ਯਿਸੂ ਨੇ ਲਾਜ਼ਰ ਨੂੰ ਮੌਤ ਦੇ ਸੁਫਨੇ ਭਰਮ ਤੋਂ ਜਗਾਇਆ ਹੁੰਦਾ ਤੇ ਇਹਦੇ ਨਾਲ ਇਹ ਸਾਬਤ ਹੋ ਜਾਂਦਾ ਭਈ ਮਸੀਹ ਇੱਕ ਝੂਠੇ ਫਹਿਮ ਨੂੰ ਫਰੋਗ ਦਿੰਦਾ ਸੀ। ਇਲਾਹੀ ਸਿਆਣ ਦੀ ਮਰਜ਼ੀ ਤੇ ਕੂਵਤ ਦੀ ਇਸ ਤੈਅਸ਼ੁਦਾ ਅਜ਼ਮਾਇਸ਼ ਉੱਤੇ ਕੌਣ ਸ਼ੱਕ ਕਰਨ ਦੀ ਜੁਰਤ ਕਰਦਾ ਏ, ਤਾਂ ਜੋ ਇਨਸਾਨ ਨੂੰ ਹਮੇਸ਼ਾ ਉਹਦੀ ਹਾਲਤ ਵਿੱਚ ਬਰਕਰਾਰ ਰੱਖੇ ਤੇ ਇਨਸਾਨ ਦੇ ਸਾਰੇ ਕੰਮਾਂ ਦੀ ਨਿਗਰਾਨੀ ਕਰੇ। ਯਿਸੂ ਨੇ ਆਖਿਆ, ਇਸ ਮਕਦਸ ਬਦਨ ਨੂੰ ਢਾਹ ਦਿਓ ਤੇ ਮੈਂ ਸਿਆਣ ਇਹਨੂੰ 3 ਦਿਨਾਂ ਵਿੱਚ ਖੜਾ ਕਰ ਦੇਵਾਂਗਾ, ਤੇ ਉਹਨੇ ਇਹ ਕੰਮ ਥੱਕੀ ਟੁੱਟੀ ਇਨਸਾਨੀਅਤ ਦੀ ਯਕੀਨ ਦਹਾਨੀ ਲਈ ਕੀਤਾ। ਕੀ ਇਹ ਈਮਾਨ ਰੱਖਣਾ ਕੁਫਰ ਦੀ ਇੱਕ ਕਿਸਮ ਨਹੀਂ ਭਈ ਮਸੀਹਾ ਵਰਗਾ ਇੱਕ ਵੱਡਾ ਕੰਮ ਜਿਹੜਾ ਉਹਨੇ ਆਪਣੇ ਆਪ ਲਈ ਜਾਂ ਰੱਬ ਲਈ ਕੀਤਾ, ਉਹਨੂੰ ਹਮੇਸ਼ਾ ਦੀ ਹਮਾਂਗੀ ਨੂੰ ਬਰਕਰਾਰ ਰੱਖਣ ਲਈ ਯਿਸੂ ਦੇ ਨਮੂਨੇ ਤੋਂ ਕੋਈ ਮਦਦ ਲੈਣ ਦੀ ਲੋੜ ਨਹੀਂ ਸੀ, ਪਰ ਇਨਸਾਨਾਂ ਨੂੰ ਇਸ ਮਦਦ ਦੀ ਲੋੜ ਸੀ ਤੇ ਯਿਸੂ ਨੇ ਇਹਦੇ ਲਈ ਉਹ ਰਾਹ ਵਿਖਾਈ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਏ ਤੇ ਹਮੇਸ਼ਾ ਪੂਰਾ ਕਰੇਗੀ। ਇਸ ਗੱਲ ਦਾ ਤਸੱਵੁਰ ਕਰਨਾ ਠੀਕ ਨਹੀਂ ਭਈ ਯਿਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ ਜਾਂ ਥੋੜੇ ਜਿਹੇ ਵੇਲੇ ਤੀਕਰ ਸ਼ਿਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਰਾ ਕੀਤਾ, ਕਿਉਂ ਜੇ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਏ। ਫਜ਼ਲ ਦਾ ਮੌਜਜ਼ਾ ਮੁਹੱਬਤ ਲਈ ਕੋਈ ਮੌਜਜ਼ਾ ਨਹੀਂ ਏ। ਮਾਫੀ, ਰੂਹਾਨੀ ਬਪਤਿਸਮਾ ਤੇ ਨਵੀਂ ਪੈਦਾਇਸ਼ ਦੇ ਰਾਹੀਂ ਇਨਸਾਨ ਆਪਣੇ ਲਾਫਾਨੀ ਅਕੀਦਿਆਂ ਤੇ ਝੂਠੀ ਇਨਫਰਾਦੀਅਤ ਨੂੰ ਲਾ ਕੇ ਸੁੱਟ ਦਿੰਦੇ ਨੇ। ਇਹ ਬਸ ਵੇਲੇ ਦੀ ਗੱਲ ਏ ਭਈ ਨਿੱਕੇ ਤੋਂ ਲੈ ਕੇ ਵੱਡੇ ਤੀਕਰ ਸਾਰੇ ਮੈਨੂੰ ਰੱਬ ਨੂੰ ਜਾਣਨਗੇ। ਮਾਦੇ ਦੇ ਦਾਅਵਿਆਂ ਤੋਂ ਇਨਕਾਰ ਖੁਸ਼ੀ ਦੀ ਰੂਹ ਵੱਲ ਇਨਸਾਨ ਦੀ ਆਜ਼ਾਦੀ ਤੇ ਬਦਨ ਉੱਤੇ ਅਖੀਰੀ ਫਤਹ ਵੱਲ ਇੱਕ ਵੱਡਾ ਕਦਮ ਏ। ਉਹ ਲੋਕ ਮਜ਼ਬੂਤ ਹੁੰਦੇ ਨੇ ਜਿਹੜੇ ਧਿਆਨ ਰੱਖਦਿਆਂ ਹੋਏ ਤੇ ਦੁਆ ਕਰਦਿਆਂ ਹੋਏ ਨੱਸਦੇ ਨੇ ਤੇ ਥੱਕ ਨਹੀਂ ਸਕਦੇ, ਟੁਰਦੇ ਨੇ ਤੇ ਮੰਦਾ ਨਹੀਂ ਹੋ ਸਕਦੇ, ਜਿਹੜੇ ਛੇਤੀ ਨਾਲ ਚੰਗਿਆਈ ਹਾਸਲ ਕਰਦੇ ਨੇ ਤੇ ਆਪਣੀ ਇਸ ਹਾਲਤ ਨੂੰ ਬਰਕਰਾਰ ਰੱਖਦੇ ਨੇ, ਜਾਂ ਹੌਲੀ ਹੌਲੀ ਹਾਸਲ ਕਰਦੇ ਤੇ ਨਾ ਉਮੀਦੀ ਨੂੰ ਨਹੀਂ ਪੈਦਾ ਹੋਣ ਦਿੰਦੇ।
ਰੱਬ ਕਾਮਲੀਅਤ ਮੰਗਦਾ ਏ, ਪਰ ਉਸ ਵੇਲੇ ਤਿਕਰ ਨਹੀਂ ਜਦੋਂ ਤਿਕਰ ਰੂਹ ਤੇ ਬਦਨ ਦੇ ਵਿਚਕਾਏ ਜੰਗ ਨਾ ਲੜੀ ਜਾਵੇ ਤੇ ਜਿੱਤੀ ਨਾ ਜਾਵੇ। ਪੈਰ ਪੈਰ ਉੱਤੇ ਵਜੂਦੀਅਤ ਦੀਆਂ ਰੂਹਾਨੀ ਅਸਲੀਅਤਾਂ ਨੂੰ ਹਾਸਲ ਕਰਨ ਤੋਂ ਪਹਿਲਾਂ ਮਾਦੀ ਤੌਰ ਤੇ ਖਾਣਾ ਪੀਣਾ ਜਾਂ ਪਾਉਣਾ ਬੰਦ ਕਰਨਾ ਠੀਕ ਨਹੀਂ। ਜਦੋਂ ਅਸੀਂ ਸਬਰ ਨਾਲ ਰੱਬ ਦੀ ਉਡੀਕ ਕਰਦੇ ਹਾਂ ਤੇ ਰਾਸਤਬਾਜ਼ੀ ਨਾਲ ਸੱਚਾਈ ਨੂੰ ਲੱਭਦੇ ਹਾਂ ਤੇ ਉਹ ਸਾਡੀ ਰਾਹ ਵਿੱਚ ਹਦਾਇਤ ਕਰਦਾ ਏ। ਗੈਰ ਕਾਮਲ ਇਨਸਾਨ ਹੌਲੀ ਹੌਲੀ ਅਸਲੀ ਰੂਹਾਨੀ ਕਾਮਲੀਅਤ ਨੂੰ ਪਕੜ ਵਿੱਚ ਕਰ ਲੈਂਦਾ ਏ, ਪਰ ਠੀਕ ਤਰ੍ਹਾਂ ਸ਼ੁਰੂ ਕਰਨ ਲਈ ਤੇ ਹਸਤੀ ਦੇ ਵੱਡੇ ਮਸਲੇ ਨੂੰ ਜ਼ਾਹਰ ਕਰਨ ਦੇ ਮਾਮਲੇ ਨੂੰ ਜਾਰੀ ਰੱਖਣਾ ਬਹੁਤ ਵੱਡਾ ਕੰਮ ਏ। ਪਦੈਸ਼, ਜ਼ਵਾਲ ਤੇ ਮੌਤ ਸ਼ੈਵਾਂ ਦੇ ਮਾਦੀ ਫਹਿਮ ਨਾਲ ਨਾ ਪਈ ਰੂਹਾਨੀ ਫਹਿਮ ਨਾਲ ਪੈਦਾ ਹੁੰਦੇ ਨੇ, ਕਿਉਂ ਜੇ ਬਾਅਦ ਵਾਲੇ ਵਿੱਚ ਹਯਾਤੀ ਉਹਨਾਂ ਸ਼ੈਵਾਂ ਨਾਲ ਨਹੀਂ ਬਣੀ ਹੁੰਦੀ ਜਿਹੜੀਆਂ ਇਨਸਾਨ ਖਾਂਦਾ ਏ। ਮਾਦਾ ਐਸ ਹਮੇਸ਼ਾ ਦੀ ਅਸਲੀਅਤ ਨੂੰ ਨਹੀਂ ਬਦਲ ਸਕਦਾ ਭਈ ਇਨਸਾਨ ਐਸ ਲਈ ਮੌਜੂਦ ਏ ਕਿਉਂ ਜੇ ਰੱਬ ਮੌਜੂਦ ਏ। ਸਾਇੰਸ ਵਿੱਚ ਨਾ ਤੇ ਸਿਆਣ ਮਾਦੇ ਨੂੰ ਪੈਦਾ ਕਰਦੀ ਏ ਤੇ ਨਾ ਮਾਦਾ ਸਿਆਣ ਨੂੰ। ਕਿਸੇ ਮਾਦੇ ਵਿੱਚ ਤਾਕਤ ਜਾਂ ਕਾਬਲੀਅਤ ਜਾਂ ਸਿਆਣ ਨਹੀਂ ਭਈ ਉਹ ਕੁਝ ਪੈਦਾ ਕਰੇ ਜਾਂ ਮਿਟਾ ਦੇਵੇ। ਸਭ ਕੁਝ ਬਸ ਇੱਕ ਸਿਆਣ ਏ, ਯਾਨੀ ਰੱਬ ਦੇ ਇਖਤਿਆਰ ਵਿੱਚ ਏ। ਹਯਾਤੀ ਅਸਲੀ ਏ ਤੇ ਮੌਤ ਵਹਿਮ ਏ। ਯਸੂ ਦੀ ਰਾਹ ਵਿੱਚ ਰੂਹ ਦੀਆਂ ਅਸਲੀਅਤਾਂ ਦਾ ਇੱਕ ਇਜ਼ਹਾਰ ਮਾਦੀ ਸਿਆਣ ਦੇ ਹਨੇਰ ਅਦਰਾਕ ਵਿੱਚ ਹਮਾਹੰਗੀ ਤੇ ਲਾਫਾਨੀਅਤ ਨੂੰ ਹੱਲ ਕਰਦਾ ਏ। ਇਸ ਮੁਕਤਦਰ ਵੇਲੇ ਵਿੱਚ ਇਨਸਾਨ ਦੀ ਤਰਜੀਹ ਆਪਣੇ ਮਾਲਕ ਦੇ ਇਹਨਾਂ ਲਫ਼ਜ਼ਾਂ ਨੂੰ ਸਾਬਤ ਕਰਨਾ ਏ, ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤੇ ਉਹ ਹਮੇਸ਼ਾ ਤਿਕਰ ਕਦੀ ਮੌਤ ਨੂੰ ਨਾ ਵੇਖੇਗਾ। ਝੂਠੇ ਭਰੋਸਿਆਂ ਤੇ ਮਾਦੀ ਸਬੂਤਾਂ ਦੇ ਖਿਆਲਾਂ ਨੂੰ ਮੁਕਾਉਣ ਲਈ ਤਾਂ ਜੋ ਸ਼ਖਸੀ ਰੂਹਾਨੀ ਹਕੀਕਤਾਂ ਸਾਹਮਣੇ ਆਉਣ, ਇਹ ਇੱਕ ਬਹੁਤ ਵੱਡਾ ਹਾਸਲ ਕੁਨੰਦਾ ਏ ਜਿਹਦੇ ਰਾਹੀਂ ਅਸੀਂ ਗਲਤ ਨੂੰ ਮੁਕਾ ਦੇਵਾਂਗੇ ਤੇ ਸੱਚਾਈ ਨੂੰ ਥਾਂ ਦੇਵਾਂਗੇ। ਇਸ ਤਰ੍ਹਾਂ ਅਸੀਂ ਸੱਚਾਈ ਦੀ ਉਸ ਹੈਕਲ ਜਾਂ ਬਦਨ ਨੂੰ ਬਣਾਉਂਦੇ ਹਾਂ ਜਿਹਦਾ ਮਿਸਤਰੀ ਜਾਂ ਬਣਾਉਣ ਵਾਲਾ ਰੱਬ ਏ। ਹਯਾਤੀ ਹਮੇਸ਼ਾ ਮਾਦੇ ਤੋਂ ਆਜ਼ਾਦ ਸੀ, ਹੈ ਤੇ ਹਮੇਸ਼ਾ ਰਵੇਗੀ, ਕਿਉਂ ਜੇ ਹਯਾਤੀ ਰੱਬ ਏ ਤੇ ਇਨਸਾਨ ਰੱਬ ਦਾ ਤਸੱਵੁਰ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।